ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ ਕਲੋਵਸ, ਰਣਵੀਰ ਸਿੰਘ ਰਾਣਾ ਬੇਕਰਸਵੀਲ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਖੰਗੂੜਾ, ਦਵਿੰਦਰ ਸਿੰਘ, ਦੇਵ ਸਿੰਘ ਸਿੰਧੀ ਤਲਵਣ ਫਰਜ਼ਨੋ, ਮਨਦੀਪ ਸਿੰਘ ਸੈਨੋਜੇ, ਜਸਵਿੰਦਰ ਸਿੰਘ ਵਿਰਕ ਹਿਊਸਟਨ, ਵਰਿੰਦਰ ਸਿੰਘ ਮਾਰਗਨ ਹਿਲ, ਅਮਰਜੀਤ ਸਿੰਘ, ਤੇਜਰੂਪ ਕੌਰ ਚੌਹਾਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹਾਂ ਕਰੋਨਾ ਤੋਂ ਬਾਅਦ ਜਿਸ ਤਰ੍ਹਾਂ ਹੌਲੀ ਹੌਲੀ ਸਾਰਾ ਕੁਝ ਖੁੱਲ੍ਹ ਰਿਹਾ, ਅਤੇ ਇਸੇ ਦੇ ਨਾਲ ਧਾਰਮਿਕ ਸਥਾਨਾਂ ਨੂੰ ਵੀ ਗਾਈਡਲਾਈਨ ਦਿੱਤੀ ਗਈ ਆ 8 ਤਰੀਕ ਤੋਂ ਬਾਅਦ ਖੁੱਲ੍ਹਣਗੇ। ਬਿਲਕੁਲ ਜੀ, ਜੇ ਆਪਾਂ ਕਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਉਹ ਤਾਂ ਰਿਕਾਰਡ ਸਥਾਪਿਤ ਨਵੇਂ ਜਿਹੜੇ ਜੀ ਉਹ ਮੁਲਕ ਦੇ ਵਿੱਚ ਕਰ ਰਿਹਾ। 2,26,713 ਗਿਣਤੀ ਜਿਹੜੀ ਉਹ ਹੋ ਚੁੱਕੀ ਹੋਈ ਆ। ਇਹਦੇ 'ਚ ਕੋਈ ਕਮੀ ਆਉਣ ਦੀ ਬਜਾਏ ਬਲਕਿ ਜਿਹੜੀ ਕੇਸਾਂ ਦੀ ਗਿਣਤੀ ਆ ਉਹ ਨਿਰੰਤਰ ਵੱਧ ਰਹੀ ਆ। ਜਦੋਂ 500 ਬੰਦਾ ਜਿਹੜਾ ਸੀਗਾ ਜੀ ਆ ਰਿਹਾ ਇੱਥੇ ਵਾਇਰਸ ਤੋਂ ਪੀੜਤ, ਤਾਂ ਉਦੋਂ ਥਾਲੀਆਂ ਖੜਕਾਈਆਂ ਗਈਆਂ। ਜਦੋਂ 800 ਬੰਦਾ ਜਿਹੜਾ ਜੀ ਆਉਣ ਲੱਗ ਗਿਆ, ਫਿਰ ਮੋਮਬੱਤੀਆਂ ਜਗਾਈਆਂ ਗਈਆਂ। ਹੁਣ ਜਦੋਂ 10,000 ਦੇ ਨੇੜੇ ਗਿਣਤੀ ਢੁੱਕ ਗਈ ਹੈ ਤੇ ਸਾਰਾ ਕੁਝ ਜਿਹੜਾ ਜੀ ਉਹ ਓਪਨ ਕੀਤਾ ਜਾ ਰਿਹਾ। ਸਵਾਲੀਆ ਚਿੰਨ੍ਹ ਤਾਂ ਜਿਹੜੇ ਜੀ ਉਹ ਲੱਗ ਰਹੇ ਆ ਉਦੋਂ ਬੰਦ ਕਰਨ ਦੇ ਉੱਤੇ, ਤੇ ਹੁਣ ਜਿਹੜਾ ਜੀ ਉਹ ਖੋਲ੍ਹਣ ਦੇ ਉੱਤੇ। ਜਿਹੜੇ ਇਹ ਧਾਰਮਿਕ ਸਥਾਨ ਨੇ, ਇਹ 8 ਜੂਨ ਤੋਂ ਖੋਲ੍ਹਣ ਦੇ ਵਾਸਤੇ ਗਾਈਡਲਾਈਨ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ। ਵੈਸੇ ਇਹ ਫੈਸਲਾ ਸੂਬਿਆਂ ਦੇ ਉੱਤੇ ਵੀ ਹੋਊਗਾ ਕਿ ਉਹਨਾਂ ਦੇ ਵਿੱਚ ਪੈਂਦੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਨੇ ਖੋਲ੍ਹਣੇ ਨੇ ਜਾਂ ਨਹੀਂ। ਜਦੋਂ ਇੱਕ ਖੁੱਲ੍ਹ ਗਿਆ, ਸਭ ਨੂੰ ਪਤਾ ਕਿ ਇਹ ਫਿਰ ਪ੍ਰੈਸ਼ਰ ਪੈ ਜਾਣਾ, ਨਹੀਂ ਤਾਂ ਮਾਮਲਾ ਧਰਮ ਦਾ ਬਣ ਜਾਣਾ ਵੀ ਧਰਮ ਦੇ ਦੇਖੋ ਜੀ ਇੱਥੇ ਜਿਹੜਾ ਵੀ ਇਹ ਖੋਲ੍ਹਣ ਨਹੀਂ ਦਿੰਦੇ। ਜਿਹੜੀਆਂ ਗਾਈਡਲਾਈਨ ਜਾਰੀ ਕੀਤੀਆਂ ਜਾ ਰਹੀਆਂ ਨੇ ਉਹਦੇ ਵਿੱਚ ਲੋਕਾਂ ਦੀ ਜਿਹੜੀ ਐਂਟਰੀ ਆ ਉਹਦਾ ਸਮਾਂ ਤੈਅ ਕਰਨ ਦੀ ਗੱਲ ਕਹੀ ਗਈ ਆ। ਇਹ ਵੀ ਕਿਹਾ ਗਿਆ ਕਿ ਲੋਕ ਆਪਣੀ ਜਿਹੜੇ ਜੁੱਤੀ ਆ ਉਹ ਚੱਪਲ ਉਹ ਆਪਣੀਆਂ ਗੱਡੀਆਂ ਦੇ ਵਿੱਚ ਲਾਉਣ। ਐਂਟਰੀ ਤੋਂ ਪਹਿਲਾਂ ਹੱਥ ਪੈਰ ਜਿਹੜੇ ਸਾਬਣ ਦੇ ਨਾਲ ਧੁਆਏ ਜਾਣ। ਜਿਹੜੇ ਲੋਕ ਲਾਈਨ ਦੇ ਵਿੱਚ ਲੱਗਣਗੇ, ਇੱਕ ਦੂਸਰੇ ਤੋਂ 6 ਫੁੱਟ ਦੀ ਦੂਰੀ ਜਿਹੜੀ ਆ ਜੀ ਉਹ ਰੱਖੀ ਜਾਵੇ। ਹੈਂਡ ਸੈਨੀਟਾਈਜ਼ਰ ਤੇ ਥਰਮਲ ਸਕਰੀਨਿੰਗ ਜ਼ਰੂਰੀ ਕਰਾਰ ਜਿਹੜੀ ਦੀ ਸੀਗੀ ਆ। ਜਿਹਦੇ ਵਿੱਚ ਕਰੋਨਾ ਦੇ ਸਿੰਪਟਮ ਪਾਏ ਜਾਣ ਉਹਨਾਂ ਨੂੰ ਐਂਟਰੀ ਨਾ ਮਿਲੇ। ਮਾਸਕ ਜਾਂ ਫੇਸ ਕਵਰ ਜਿਹੜਾ ਉਹ ਜ਼ਰੂਰੀ ਆ। ਸੋਸ਼ਲ ਡਿਸਟੈਂਸਿੰਗ ਦੇ ਵਾਸਤੇ ਸਪੈਸ਼ਲ ਮਾਰਕਿੰਗ ਜਿਹੜੀ ਜੀ ਉਹ ਬਣੀ ਹੋਵੇ। ਅੰਦਰ ਇਹ ਕਿਹਾ ਗਿਆ ਕਿ ਮੂਰਤੀਆਂ ਤੇ ਜਿਹੜੀਆਂ ਪਵਿੱਤਰ ਕਿਤਾਬਾਂ ਨੇ ਉਹਨਾਂ ਨੂੰ ਹੱਥ ਲਾਉਣ ਦੀ ਇਜਾਜ਼ਤ ਨਾ ਮਿਲੇ। ਸਮੂਹਕ ਰੂਪ ਦੇ ਵਿੱਚ ਕੁਝ ਵੀ ਗਾਇਆ ਨਾ ਜਾਵੇ। ਰਿਕਾਰਡਡ ਜਿਹੜੇ ਚੀਜ਼ਾਂ ਨੇ ਉਹੋ ਹੀ ਵਜਾਈਆਂ ਜਾਣ। ਲੋਕਾਂ ਦੇ ਵਿੱਚ ਫਿਜ਼ੀਕਲ ਕੰਟੈਕਟ ਨਾ ਹੋਵੇ। ਪ੍ਰਸ਼ਾਦ ਨਾ ਵੰਡਿਆ ਜਾਵੇ। ਜਿਹੜੀਆਂ ਦਰੀਆਂ ਚਟਾਈਆਂ ਕਲੀਨ ਉਹ ਜਿਹੜੇ ਜੀ ਉਹ ਨਾ ਰੱਖੇ ਜਾਣ। ਲੋਕ ਆਪਣੀ ਚਟਾਈ ਘਰੋਂ ਲੈ ਕੇ ਆਉਣ। ਕਿਸੇ ਵੀ ਤਰ੍ਹਾਂ ਦੇ ਜਿਹੜੇ ਇਕੱਠ ਨੇ ਤੇ ਧਾਰਮਿਕ ਸਮਾਰੋਹ ਨੇ ਉਹਨਾਂ ਦੇ ਉੱਤੇ ਪਾਬੰਦੀ ਜਿਹੜੀ ਦੀ ਉਹ ਰਹੇ। AC ਦਾ ਟੈਂਪਰੇਚਰ 24 ਤੋਂ 30 ਡਿਗਰੀ ਤੇ ਹਿਊਮਿਡਿਟੀ ਲੈਵਲ ਜਿਹੜਾ 40% ਤੋਂ 70% ਦੇ ਵਿਚਾਲੇ ਰਹੇ। ਤਾਜ਼ੀ ਹਵਾ ਦੇ ਵਾਸਤੇ ਕ੍ਰਾਸ ਵੈਂਟੀਲੇਸ਼ਨ ਦਾ ਧਿਆਨ ਰੱਖਿਆ ਜਾਵੇ। ਲੰਗਰ ਭੰਡਾਰਾ, ਅੰਨਦਾਨ, ਕਮਿਊਨਿਟੀ ਕਿਚਨ ਦੇ ਵਿੱਚ ਸੋਸ਼ਲ ਡਿਸਟੈਂਸ ਜਿਹੜੀ ਉਹਦਾ ਧਿਆਨ ਰੱਖਿਆ ਜਾਵੇ। ਐਂਟਰੀ ਤੇ ਐਗਜ਼ਿਟ ਪੁਆਇੰਟ ਵੱਖੋ ਵੱਖਰੇ ਜਿਹੜੇ ਜੀ ਉਹ ਰਹਿਣ। ਇੰਨੇ ਜਿਹੜੀਆਂ ਗਾਈਡਲਾਈਨ ਨੇ ਉਹ ਦਿੱਤੀਆਂ ਗਈਆਂ ਨੇ। ਹੁਣ ਸਵਾਲ ਸਭ ਤੋਂ ਵੱਡਾ ਇਹ ਹੋਊਗਾ, ਗਾਈਡਲਾਈਨ ਆਪਣੀ ਜਗ੍ਹਾ ਦੇ ਉੱਤੇ ਨੇ, ਲੋਕ ਇਹਨਾਂ ਗਾਈਡਲਾਈਨ ਨੂੰ ਮੰਨਦੇ ਆ। ਜੇ ਆਪਾਂ ਜਿਹੜੀ ਜੀ ਦਰਬਾਰ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਜਦੋਂ ਲੋਕ ਜਿਹੜੇ ਜੀ ਉਹ ਜਾਂਦੇ ਆ ਤੇ ਅੰਦਰ ਪਰਿਕਰਮਾ ਤੋਂ ਬਾਅਦ ਜਿੱਥੇ ਦਰਬਾਰ ਸਾਹਿਬ ਦੇ ਅੰਦਰ ਐਂਟਰ ਹੋਣਾ ਹੁੰਦਾ ਉੱਥੋਂ ਤੱਕ ਬਾਂਸ ਲਾ ਕੇ ਜਿਹੜਾ ਜੀ ਉਹ ਰੋਕਿਆ ਜਾਂਦਾ। ਜਦੋਂ ਕੁਝ ਲੋਕ ਅੱਗੇ ਨਿਕਲ ਜਾਂਦੇ ਤੇ ਬਾਂਸ ਫਿਰ ਉਹ ਥੱਲੇ ਕੀਤਾ ਜਾਂਦਾ। 3 ਪੁਆਇੰਟ ਨੇ ਉਹ ਬਣਾਏ ਹੋਏ ਬਾਂਸ ਵਾਲੇ। ਔਰ ਉੱਥੇ ਜਿਹੜਾ ਜੀ ਗਰਮੀ ਦੇ ਦਿਨਾਂ ਦੇ ਵਿੱਚ ਬਜ਼ੁਰਗ ਬੱਚੇ ਜਿਹੜੇ ਨੇ ਉਹਨਾਂ ਦੇ ਹਾਲਾਤ ਦੇਖਣ ਵਾਲੇ ਹੁੰਦੇ। ਲੋਕ ਉੱਪਰ ਚੁੱਕ ਕੇ ਉਹਨਾਂ ਨੂੰ ਸਾਹ ਦਵਾਉਂਦੇ ਆ ਕਿ ਥੋੜਾ ਸਾਹ ਜਿਹੜਾ ਜੀ ਆ ਜਾਏ। ਲੋਕ ਇੰਨਾ ਮਤਲਬ ਕਿ ਉੱਪਰ ਚੜ੍ਹ ਕੇ ਰਹਿੰਦੇ ਆ ਜੀ। ਕੋਈ ਧਿਆਨ ਨਹੀਂ ਰੱਖਦਾ ਕੌਣ ਮਿੱਧਿਆ ਜਾ ਰਿਹਾ, ਕੀ ਹੋ ਰਿਹਾ। ਅੱਗੇ ਤੋਂ ਅੱਗੇ ਜਿਹੜਾ ਜੀ ਉਹ ਲੰਘ ਕੇ ਇਹ ਬੜਾ ਵੱਡੇ ਪੁਆਇੰਟ ਜਿਹੜੇ ਦੀ ਹੋਣਗੇ। ਗਾਈਡਲਾਈਨ ਤਾਂ ਆ ਗਈਆਂ, ਗਾਈਡਲਾਈਨ ਜਾਰੀ ਕਰ ਦਿੱਤੀਆਂ।
ਇੱਕ ਤਾਂ ਗੱਲ ਇਹ ਕਿ ਲੋਕ ਇਹਨਾਂ ਨੂੰ ਸਮਝਣਗੇ, ਦੂਸਰਾ ਇਹ ਕਿ ਲੋਕ ਹਟਾਏ ਜਾ ਸਕਣਗੇ ਜੇ ਜਿਹੜਾ ਜੀ ਕੁਝ ਇਹਨਾਂ ਗਾਈਡਲਾਈਨ ਨੂੰ ਜਿਹੜਾ ਨਹੀਂ ਮੰਨੂਗਾ। ਇਹ 2 ਪੁਆਇੰਟ ਨੇ ਜੀ ਸਭ ਤੋਂ ਵੱਡੇ। ਨਹੀਂ ਮੰਨਦੇ ਤੇ ਹਾਲਾਤ ਕੀ ਬਣ ਰਹੇ ਨੇ ਉਹ ਮੈਂ ਜਿੱਥੋਂ ਸਟਾਰਟਿੰਗ ਕੀਤੀ ਸੀ ਉੱਤੇ ਹੈ ਜੀ। 9000 ਪਲੱਸ ਜਿਹੜਾ ਦੀ ਗਿਣਤੀ ਡੇਲੀ ਇਸ ਵੇਲੇ ਆ ਰਹੀ ਆ, ਔਰ ਇਹ ਕਿਹਾ ਜਾ ਰਿਹਾ ਕਿ ਇਹ ਗਿਣਤੀ ਜਿਹੜੀ ਆ ਉਹ 15000 ਡੇਲੀ ਨੂੰ ਅਗਲੇ ਦਿਨਾਂ ਦੇ ਦੌਰਾਨ ਟੱਚ ਕਰ ਦੇਣੀ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ, ਪ੍ਰਧਾਨ ਮੰਤਰੀ ਦੇ ਫੰਡ ਦੇ ਵਿੱਚ ਇੱਕ ਅਕਾਊਂਟ ਬਣਾਇਆ ਸੀ, ਉਹਨੇ ਪੈਸੇ ਜਮ੍ਹਾਂ ਹੋਏ ਸੀ, ਉਹ ਭੇਤੀ ਬਣਿਆ ਹੋਇਆ। ਦੇਖੋ ਇਹ ਪੁਰਾਣਾ ਜਿਹੜਾ ਚੱਲਦਾ ਜੀ, ਉਹ ਪ੍ਰਧਾਨ ਮੰਤਰੀ ਰਾਹਤ ਫੰਡ ਜਿਹੜਾ ਹੁੰਦਾ ਜੀ, ਉਹ ਜਿਹੜਾ ਰਾਹਤ ਫੰਡ ਹੈ ਉਹਦੇ ਉੱਤੇ ਜਵਾਬਦੇਹੀ ਹੈ। ਉਹਦੇ ਚ ਪਾਰਲੀਮੈਂਟ ਦੇ ਵਿੱਚ ਸਵਾਲ ਪੁੱਛਿਆ ਜਾ ਸਕਦਾ ਹੈ, RTI ਦੇ ਤਹਿਤ ਉਹਦੀ ਜਾਣਕਾਰੀ ਲਈ ਜਾ ਸਕਦੀ ਹੈ ਕਿ ਪ੍ਰਧਾਨ ਮੰਤਰੀ ਰਾਹਤ ਫੰਡ ਦੇ ਵਿੱਚ ਕਿੰਨਾ ਪੈਸਾ ਆਇਆ, ਕਿੱਥੋਂ ਪੈਸਾ ਆਇਆ, ਕਿੱਥੇ ਖਰਚਿਆ ਗਿਆ। ਇੱਕਦਮ ਜਦੋਂ ਇਹ ਕਰੋਨਾ ਵਾਇਰਸ ਆਇਆ ਤਾਂ ਇੱਕ ਨਵਾਂ ਫੰਡ ਜਿਹੜਾ ਜੀ ਉਹ ਸਾਹਮਣੇ ਲਿਆਂਦਾ ਜਿਹੜਾ ਜੀ ਉਹ ਗਿਆ, ਇਹਨੂੰ PM ਕੇਅਰ ਫੰਡ ਆਖਿਆ ਗਿਆ। ਇੱਕ ਭੇਦ ਜਿਹੜਾ ਜੀ ਉਹ ਬਣਿਆ ਹੋਇਆ ਕਿ ਇਹਦੇ ਵਿੱਚ ਕਿੰਨਾ ਪੈਸਾ ਆਇਆ, ਕਿੱਥੇ ਪੈਸਾ ਜਿਹੜਾ ਖਰਚ ਕੀਤਾ ਜਾ ਰਿਹਾ, ਇਹਦਾ ਕੋਈ ਹਿਸਾਬ ਕਿਤਾਬ ਪਬਲਿਕ ਨੂੰ ਨਹੀਂ ਜਿਹੜਾ ਜੀ ਉਹ ਦਿੱਤਾ ਜਾ ਰਿਹਾ, ਨਹੀਂ ਦਿੱਤਾ ਜਿਹੜਾ ਜੀ ਜਾ ਸਕਦਾ। ਜਿਹੜੇ RTI ਆ ਉਹਦੇ ਤਹਿਤ ਇਹਦੇ ਫੰਡ ਦੇ ਨਾਲ ਜੁੜੀ ਜਾਣਕਾਰੀ ਮੰਗੀ ਗਈ ਸੀ, ਇਹ ਦੱਸਿਆ ਗਿਆ ਤੇ ਇਹ RTI ਦੇ ਦਾਇਰੇ ਦੇ ਵਿੱਚ ਨਹੀਂ ਆਉਂਦਾ। PM ਕੇਅਰ ਫੰਡ ਦੇ ਉੱਤੇ ਸ਼ੁਰੂ ਤੋਂ ਸਵਾਲ ਜਿਹੜੇ ਉਹ ਖੜੇ ਹੁੰਦੇ ਰਹੇ ਆ। ਰਾਹੁਲ ਗਾਂਧੀ ਨੇ ਇਹਦਾ ਆਡਿਟ ਕਰਨ ਦੀ ਮੰਗ ਜਿਹੜੀ ਉਹ ਕੀਤੀ ਸੀ। ਇਹਦੇ ਨਾਲ ਜੁੜੇ ਹੋਏ ਕੁਝ ਸਵਾਲ ਨੇ ਜਿਨ੍ਹਾਂ ਦੇ ਜਵਾਬ ਨਹੀਂ ਜਿਹੜਾ ਜੀ ਮਿਲ ਰਹੇ, ਤੇ ਵੱਡੇ ਹੋਣਗੇ ਸਵਾਲ ਬਿਨਾਂ ਕਿਸੇ ਸ਼ੱਕ ਦੇ। ਕਿ ਜਦੋਂ ਪ੍ਰਧਾਨ ਮੰਤਰੀ ਜਿਹੜਾ ਰਾਹਤ ਫੰਡ ਸੀਗਾ ਉਹ ਹੈਗਾ ਜਿਹੜਾ ਕਿ ਸਿਸਟਮ ਇੱਕ ਦੇਰ ਤੋਂ ਚੱਲਦਾ, ਫਿਰ ਇਹ PM ਕੇਅਰ ਫੰਡ ਜਿਹੜਾ ਸੀਗਾ ਉਹ ਖੜਾ ਕਰਨ ਦੀ ਕੀ ਲੋੜ ਜਿਹੜੀ ਸੀ ਪੈ ਗਈ। 28 ਮਾਰਚ ਨੂੰ ਪ੍ਰਧਾਨ ਮੰਤਰੀ ਨੇ PM ਕੇਅਰ ਫੰਡ ਦਾ ਐਲਾਨ ਕੀਤਾ ਸੀਗਾ ਔਰ ਇਹ ਕਿਹਾ ਸੀਗਾ ਕਿ ਆਪਣੀ ਇੱਛਾ ਦੇ ਨਾਲ ਇਹਦੇ ਵਿੱਚ ਡੋਨੇਟ ਕੀਤਾ ਜਾਵੇ। 1 ਅਪ੍ਰੈਲ ਨੂੰ ਇਹਦੇ ਉੱਤੇ RTI ਦਾਖਲ ਹੋ ਗਈ, ਜਿਹਦੇ ਵਿੱਚ ਜਾਣਕਾਰੀ ਜਿਹੜੀ ਸੀ ਉਹ ਮੰਗੀ ਗਈ। 30 ਦਿਨਾਂ ਦੇ ਵਿੱਚ ਜਵਾਬ ਦੇਣਾ ਜ਼ਰੂਰੀ ਹੁੰਦਾ, ਇਹਦੇ ਵਿੱਚ ਦੇਰੀ ਹੋ ਗਈ। ਇਹ ਕਿਹਾ ਗਿਆ ਕਿ PM ਜਿਹੜਾ ਜਵਾਬ ਦਿੱਤਾ ਗਿਆ ਉਹਦੇ ਵਿੱਚ ਕਿਹਾ ਗਿਆ ਕਿ PM ਕੇਅਰ ਫੰਡ ਪਬਲਿਕ ਅਥਾਰਟੀ ਨਹੀਂ ਹੈ, ਇਹਦੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਮਤਲਬ ਕਿ ਜਿਹੜੇ ਪ੍ਰਧਾਨ ਮੰਤਰੀ ਦੇ ਨਾਲ ਜੁੜਿਆ ਹੋਇਆ ਲੋਕਾਂ ਦਾ ਫੰਡ ਹੈ, ਲੋਕਾਂ ਲਈ ਜੇ ਉਹ ਖਰਚ ਹੋਣਾ, ਉਹਦੀ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਸਕਦੀ, ਉਹ RTI ਦੇ ਵਿੱਚ ਕਿਉਂ ਨਹੀਂਗਾ, ਉਹਦਾ ਸਵਾਲ ਪਾਰਲੀਮੈਂਟ ਦੇ ਵਿੱਚ ਕਿਉਂ ਨਹੀਂ ਪੁੱਛਿਆ ਜਾ ਸਕਦਾ। ਇਹ ਬਹੁਤ ਵੱਡੇ ਜਿਹੜੇ ਜੀ ਉਹ ਸਵਾਲ ਬਣ ਰਹੇ ਨੇ। ਲੋਕਾਂ ਨੂੰ ਇਹ ਵੀ ਕਿਉਰਿਓਸਿਟੀ ਹੈ ਕਿੰਨਾ ਫੰਡ ਇਹਦੇ ਵਿੱਚ ਹੋਇਆ। ਇਹ ਪਤਾ ਲੱਗ ਰਿਹਾ ਕਿ 69 ਦਿਨਾਂ ਦੇ ਵਿੱਚ ਇਹਦੇ ਵਿੱਚ 9690 ਕਰੋੜ ਰੁਪਈਆ, 9000 ਕਰੋੜ ਰੁਪਏ ਤੋਂ ਉੱਪਰ 9500 ਕਰੋੜ ਰੁਪਈਆ ਜਿਹੜਾ ਜੀ ਉਹ ਇਕੱਠਾ ਹੋਇਆ। ਹਾਲਾਂਕਿ ਬਹੁਤ ਸਾਰੀਆਂ ਸੰਸਥਾਵਾਂ ਤੇ ਸੈਲੀਬ੍ਰਿਟੀ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ PM ਕੇਅਰ ਫੰਡ ਦੇ ਵਿੱਚ ਡੋਨੇਸ਼ਨ ਦਿੱਤਾ, ਕਿੰਨਾ ਦਿੱਤਾ ਉਹਨਾਂ ਨੇ ਨਹੀਂ ਦੱਸਿਆ ਜਿਹੜਾ ਜੀ, ਨਾ ਇਹਦੀ ਜਾਣਕਾਰੀ ਜਿਹੜੀ ਜੀ ਉਹ ਕੋਈ ਡਿਟੇਲ ਦੇ ਵਿੱਚ ਆ ਸਕੀ ਹੈ। ਜੂਨ 4 ਤੱਕ 9690 ਕਰੋੜ ਰੁਪਏ ਦਾ ਡੋਨੇਸ਼ਨ ਇਹਦੇ ਵਿੱਚ ਆ ਚੁੱਕਿਆ ਹੈ। ਔਰ ਇਹ ਡੋਨੇਸ਼ਨ ਬਾਲੀਵੁੱਡ ਸੈਲੀਬ੍ਰਿਟੀ, ਪ੍ਰਾਈਵੇਟ ਕੰਪਨੀਆਂ ਦੇ ਕਰਮਚਾਰੀ, ਸਰਕਾਰੀ ਸੰਸਥਾਵਾਂ, ਕੇਂਦਰੀ ਮੰਤਰਾਲੇ ਦੇ ਅਧੀਨ ਆਉਣ ਵਾਲੀਆਂ ਕੰਪਨੀਆਂ, ਸਰਕਾਰੀ ਕਰਮਚਾਰੀ ਜਿਨ੍ਹਾਂ ਕੋਲ ਜਬਰੀ ਤਨਖਾਹਾਂ ਦੇ ਵਿੱਚੋਂ ਜਿਹੜੀ ਦੀ ਕਟੌਤੀ ਕਰਾਈ ਗਈ ਹੈ, ਖੇਡ ਸੰਸਥਾਵਾਂ, ਖਿਡਾਰੀ, ਕੁਝ NGO ਤੇ ਕੁਝ ਲੋਕਾਂ ਦੇ ਵੱਲੋਂ ਜਿਹੜਾ ਜੀ ਇਹ ਮਿਲਿਆ। ਸਭ ਤੋਂ ਜ਼ਿਆਦਾ 5349 ਕਰੋੜ ਰੁਪਈਆ ਸਰਕਾਰੀ ਸੰਸਥਾਵਾਂ, ਸਰਕਾਰੀ ਕਰਮਚਾਰੀਆਂ ਦੇ ਵੱਲੋਂ ਇੱਕ ਦਿਨ ਦੀ ਤਨਖਾਹ ਤੋਂ ਮਿਲਿਆ। ਇਹ ਜਬਰੀ ਲਿਆ ਗਿਆ ਇਹ ਫੰਡ ਜਿਹੜਾ ਜੀ। ਨਿੱਜੀ ਸੰਸਥਾਵਾਂ ਤੇ ਕਾਰਪੋਰੇਟ ਕਾਰੋਬਾਰੀਆਂ ਤੋਂ 4223 ਕਰੋੜ ਰੁਪਏ ਤੋਂ ਜ਼ਿਆਦਾ ਦਾ ਡੋਨੇਸ਼ਨ ਜਿਹੜਾ ਜੀ ਉਹ ਇਸ ਦੇ ਵਿੱਚ ਜਿਹੜਾ ਆਇਆ। ਖਿਡਾਰੀ, BCCI, ਫੁੱਟਬਾਲ ਕਲੱਬ, ਫੁੱਟਬਾਲ ਟੀਮਾਂ, ਫੈਂਟੇਸੀ ਸਪੋਰਟਸ ਗਰੁੱਪ ਐਪ ਜਿਹੜੇ ਨੇ ਉਹਨਾਂ ਦੇ ਵੱਲੋਂ ਕੁਝ 53 ਕਰੋੜ ਰੁਪਈਆ ਆਇਆ। ਬਾਲੀਵੁੱਡ ਸਟਾਰ, TV ਐਕਟਰ, ਯੂਟਿਊਬਰ ਤੋਂ ਕੋਈ 37.5 ਕਰੋੜ ਰੁਪਈਆ ਆਇਆ। ਇੰਡੀਵਿਜੂਅਲ ਜਿਹੜੇ ਨੇ ਉਦੋਂ ਕੋਈ 27 ਕਰੋੜ ਰੁਪਈਆ ਜਿਹੜਾ ਜੀ ਉਹ ਆਇਆ। ਔਰ 9690 ਕਰੋੜ ਤੇ 7 ਲੱਖ ਰੁਪਈਆ ਹੁਣ ਤੱਕ ਇਹਦੇ ਵਿੱਚ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਇਹ ਕਿੱਥੇ ਖਰਚਿਆ ਗਿਆ ਇਹਦੀ ਕੋਈ ਜਾਣਕਾਰੀ ਜਿਹੜੀ ਜੀ ਉਹ ਅਜੇ ਤੱਕ ਸਾਹਮਣੇ ਨਹੀਂ ਆਈ। ਜਿਹੜੀਆਂ ਸੰਸਥਾਵਾਂ ਨੇ ਉਹਦੇ ਵਿੱਚੋਂ ਸਭ ਤੋਂ ਵੱਧ ਟਾਟਾ ਟਰਸਟ ਨੇ 1500 ਕਰੋੜ ਰੁਪਈਆ ਜਿਹੜਾ ਜੀ ਇਹਦੇ ਵਿੱਚ ਦਿੱਤਾ ਜੀ। ਉਹਦਾ ਪਤਾ ਲੱਗਣਾ ਵੀ ਨਹੀਂ ਵੀ ਕਿੱਥੋਂ ਆਇਆ ਤੇ ਕਿੱਥੇ ਗਿਆ। ਤੇ ਅੱਗੇ ਗੱਲ ਕਰਦੇ ਹਾਂ ਜੀ ਨਵਜੋਤ ਸਿੱਧੂ ਲਈ ਲੈ ਕੇ ਕੱਲ੍ਹ ਵੀ ਮੈਂ ਖਬਰ ਪੜ੍ਹੀ ਸੀਗੀ, ਸ਼ਾਇਦ ਉਹ ਟੇਬਲ ਨਿਊਜ਼ ਹੀ ਹੋਊਗੀ, ਤੇ ਉਸ ਨੂੰ ਲੈ ਕੇ ਬੜਾ ਖੜਦੰਬ ਮਚਿਆ ਪਿਆ ਆ। ਉਹਦੇ ਨਾਲ ਹੀ ਜਿਹੜੀ ਭਗਵੰਤ ਮਾਨ ਦੀ ਆ ਉਹਦੀ ਗੱਲਬਾਤ ਹੋ ਰਹੀ ਆ, ਤੇ ਉਹਦੇ ਨਾਲ ਜੇ ਨਵਜੋਤ ਸਿੱਧੂ ਨੂੰ ਦੇਖੀਏ ਤਾਂ ਉਹਨੇ ਪੱਤੇ ਹੀ ਨਹੀਂ ਖੋਲ੍ਹੇ ਵੀ ਕੀ ਚੱਲ ਰਿਹਾ। ਐਕਚੁਅਲੀ ਇਹ ਜਿਹੜੀਆਂ ਖਬਰਾਂ ਨੇ, ਜਿਹੜਾ ਤੁਸੀਂ ਲਫ਼ਜ਼ ਵਰਤਿਆ ਜੀ ਉਹ ਸਹੀ ਹੈ, ਟੇਬਲ ਨਿਊਜ਼ ਜਿਹੜੀਆਂ, ਕਿਉਂਕਿ
ਫੇਕ ਨਿਊਜ਼ ਕੀ ਹੁੰਦੀਆਂ ਨੇ ਤੇ ਰੀਅਲ ਨਿਊਜ਼ ਕੀ ਹੁੰਦੀਆਂ ਨੇ। ਚੋਣਾਂ ਦੇ ਦੌਰਾਨ ਲੋਕਾਂ ਨੂੰ ਕੁਝ ਨਹੀਂ ਪਤਾ ਜਿਹੜਾ ਦੀ ਉਹ ਲੱਗਦਾ, ਉਹ ਫੇਕ ਨੂੰ ਅਸਲ ਸਮਝੀ ਜਾਂਦੇ ਆ, ਅਸਲ ਨੂੰ ਫੇਕ ਸਮਝੀ ਜਾਂਦੇ ਆ। ਕਿਉਂਕਿ ਹੋਇਆ ਜਿਹੜਾ ਦੀ ਕੀ ਆ ਕਿ ਇਸ ਜਿਹੜਾ ਨੈਟ ਆ ਗਿਆ ਉਹਦੇ ਵਿੱਚ ਖਬਰ ਬਣਾ ਲਈ ਜਾਂਦੀ ਆ, ਜਿਹੜੀ ਉਹ ਖਬਰ ਬਣਾ ਕੇ ਤੇ ਉਹਨੂੰ ਛੱਡਣਾ ਹੁੰਦਾ ਜੀ। ਫਿਰ ਉਹ ਇਉਂ ਲੱਗਦਾ ਕਿ ਜਿਵੇਂ ਇਹ ਕਿਸੇ ਅਖਬਾਰ ਦੀ ਕਟਿੰਗ ਹੈ, ਜਦੋਂ ਕਿ ਉਹ ਕਿਸੇ ਅਖਬਾਰ ਦੇ ਨਾਲ ਰਿਲੇਟਡ ਹੀ ਨਹੀਂ ਹੁੰਦੀ। ਉਹੋ ਜਿਹਾ ਫੌਂਟ ਚੁੱਕ ਕੇ, ਉਹੋ ਜਿਹਾ ਨਾਮ ਵਗੈਰਾ ਜਿਹੜਾ ਜੀ ਉਹ ਧਰ ਕੇ ਫਿਰ ਫੇਕ ਨਿਊਜ਼ ਜਿਹੜੀ ਉਹ ਤਿਆਰ ਕਰ ਲਈ ਜਾਂਦੀ ਹੈ। ਜਾਂ ਇਹ ਆ ਕਿ ਚੌਰਸ ਰੇੜਨ ਦੇ ਯਤਨ ਹੁੰਦੇ ਨੇ, ਜਿਹੜੀਆਂ ਟੇਬਲ ਨਿਊਜ਼ ਜਿਹਨੂੰ ਪੱਤਰਕਾਰਤਾ ਦੇ ਵਿੱਚ ਕਿਹਾ ਜਾਂਦਾ, ਵੀ ਛੱਡ ਕੇ ਦੇਖੋ ਇਹਦਾ ਰਿਐਕਸ਼ਨ ਜਿਹੜਾ ਜੀ ਉਹ ਕੀ ਹੁੰਦਾ। ਇਹ ਉਹੋ ਜਿਹੀ ਖਬਰ ਹੈ। ਜਿਹੜਾ ਪਤਾ ਇਹ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਜਿਹੜੇ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ, ਉਹਨਾਂ ਨੇ ਦੁਬਾਰਾ ਫਿਰ ਪ੍ਰਸ਼ਾਂਤ ਕਿਸ਼ੋਰ ਜਿਹਨੇ ਇੱਥੇ ਆ ਕੇ ਸੁਪਨੇ ਵੇਚੇ ਸੀਗੇ ਜੀ ਕਿ ਪੰਜਾਬ ਦਾ ਕੈਪਟਨ ਔਰ ਹਰੇਕ ਜਿਹੜਾ ਬਜ਼ੁਰਗ ਹੈ ਜੀ ਉਹਦੀ ਡਬਲ ਜਿਹੜੀ ਪੈਨਸ਼ਨ, ਔਰ ਜਿਹੜੇ ਜਿਨ੍ਹਾਂ ਕੋਲੇ ਨੌਕਰੀਆਂ ਨਹੀਂ ਹੈਗੀਆਂ, ਬੇਰੁਜ਼ਗਾਰ ਨੇ, 25-2500 ਰੁਪਈਆ ਉਹਨਾਂ ਦੇ ਖਾਤਿਆਂ 'ਚ, ਜਿੰਨੇ ਕਰਜ਼ੇ ਨੇ ਕਿਸਾਨਾਂ ਦੇ ਉਹ ਸਾਰੇ ਮਾਫ, ਸਾਰੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਕੋਲੇ ਇੱਕ ਸਮਾਰਟਫੋਨ। ਜਿਹੜੇ ਇਸ ਤਰ੍ਹਾਂ ਦੇ ਸੁਪਨੇ ਜਿਹੜੇ ਵੇਚੇ ਸੀਗੇ, ਉਹ ਪ੍ਰਸ਼ਾਂਤ ਕਿਸ਼ੋਰ ਤਾਂ ਆਪਣੇ ਪੈਸੇ ਲੈ ਕੇ ਗਾਂਹ ਗਿਆ, ਇੱਥੇ ਉਹਨਾਂ ਦੇ ਵਿੱਚੋਂ ਕੋਈ ਵਾਅਦਾ ਪੂਰਾ ਨਹੀਂ ਹੋਇਆ। ਹੁਣ ਇਹ ਕਿਹਾ ਜਾ ਰਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਨਾ ਕੀਤੀ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਜੇ ਕਾਂਗਰਸ ਨੇ ਚੋਣ ਲੜਨੀ ਆ ਤੇ ਉਹ ਕਾਂਗਰਸ ਦੀ ਮਦਦ ਨਹੀਂ ਕਰੂਗਾ। ਜਿਹੜੀਆਂ ਪਿਛਲੀਆਂ ਚੋਣਾਂ ਦਿੱਲੀ ਦੀਆਂ ਲੰਘੀਆਂ ਨੇ ਉਹਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਉੱਥੇ ਮਦਦ ਕੀਤੀ ਸੀ। ਇਹ ਵੀ ਕਿਹਾ ਜਾ ਰਿਹਾ ਕਿ ਉਹ ਕਾਂਗਰਸ ਦੇ ਸੰਪਰਕ ਦੇ ਵਿੱਚ ਹੈ, ਕਾਂਗਰਸ ਹਾਈ ਕਮਾਂਡ ਦੇ, ਔਰ ਉਹਨੇ ਕਾਂਗਰਸ ਹਾਈ ਕਮਾਂਡ ਨੂੰ ਇਹ ਕਿਹਾ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਪ੍ਰੋਜੈਕਟ ਕਰਦੇ ਹੋ ਤੇ ਫਿਰ ਉਹ ਪੰਜਾਬ ਦੇ ਵਿੱਚ ਕਾਂਗਰਸ ਦੀ ਮਦਦ 2022 ਦੀਆਂ ਇਲੈਕਸ਼ਨਾਂ ਦੇ ਵਿੱਚ ਕਰੂਗਾ। ਇਹ ਕਿਤੇ ਨਾ ਕਿਤੇ ਇੱਕ ਦੋ ਚੀਜ਼ਾਂ ਇਹਦੇ ਵਿੱਚ ਜਿਹੜੀਆਂ ਜੀ ਆ ਰਹੀਆਂ ਨੇ। ਇੱਕ ਤਾਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਖੇਮਾ ਹੈ, ਉਹ ਕੋਸ਼ਿਸ਼ ਕਰ ਰਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਉਹ ਬਦਨਾਮ ਕਰ ਦਿੱਤਾ ਜਾਵੇ, ਉਹਨੂੰ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਜਿਹੜਾ ਉਹ ਉਹਦੇ ਲਈ ਦੱਸ ਦਿੱਤਾ ਜਾਵੇ ਤੇ ਉਹ ਕਿਸੇ ਪਾਸੇ ਜੋਗਾ ਨਾ ਰਹੇ। ਸੈਕਿੰਡ, ਹਾਈ ਕਮਾਂਡ ਦੇ ਉੱਤੇ ਇਹ ਪ੍ਰੈਸ਼ਰ ਪਾਉਣ ਦਾ ਇੱਕ ਜਿਹੜਾ ਜੀ ਪ੍ਰਸ਼ਾਂਤ ਕਿਸ਼ੋਰ ਦਾ ਤਰੀਕਾ ਜਿਹੜਾ ਹੋ ਸਕਦਾ ਵੀ ਜੇ ਨਵਜੋਤ ਸਿੰਘ ਸਿੱਧੂ ਨੂੰ ਮੂਹਰੇ ਨਹੀਂ ਲਿਆਉਂਦੇ ਤਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਜਾਊਗਾ ਤੇ ਉਹਦੇ ਨਾਲ ਕਾਂਗਰਸ ਨੂੰ ਜਿਹੜਾ ਜੀ ਉਹ ਝਟਕਾ ਲੱਗੂਗਾ। ਇਸ ਮਾਮਲੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਚੁੱਪ ਜਿਹੜੀ ਜੀ ਉਹ ਲਗਾਤਾਰ ਜਾਰੀ ਹੈ। ਈਵਨ ਪੰਜਾਬ ਦੇ ਮਸਲਿਆਂ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਚੁੱਪ ਲਗਾਤਾਰ ਜਿਹੜੀ ਜੀ ਉਹ ਜਾਰੀ ਹੈ। ਉਹ ਕਿਸੇ ਵੀ ਮਸਲੇ ਦੇ ਉੱਤੇ ਆਪਣੇ ਪੱਤੇ ਨਹੀਂ ਜਿਹੜਾ ਜੀ ਖੋਲ ਰਿਹਾ। ਮੀਡੀਆ ਦੇ ਤਾਂ ਉਹ ਇੰਟਰੈਕਟ ਹੁੰਦਾ ਹੀ ਨਹੀਂ, ਔਰ ਆਪਣਾ ਚੈਨਲ ਵੀ ਉਹਨੇ ਇੱਕ YouTube ਦੇ ਉੱਤੇ ਬਣਾਇਆ ਜੀ, ਉਹਦੇ ਉੱਤੇ ਵੀ ਉਹਨੇ ਕਿਸੇ ਕਿਸਮ ਦੀ ਕੋਈ ਗੱਲਬਾਤ ਇਹਦੇ ਸਬੰਧ ਦੇ ਵਿੱਚ ਨਹੀਂ ਕੀਤੀ, ਨਾ ਉਹਨੇ ਕੋਈ ਸਪਸ਼ਟੀਕਰਨ ਦਿੱਤਾ, ਨਾ ਉਹਨੇ ਇਹਨੂੰ ਜਿਹੜਾ ਜੀ ਉਹ ਕੱਟਿਆ, ਨਾ ਕੈਪਟਨ ਖੇਮੇ ਦੇ ਵਿੱਚ ਕਿਸੇ ਕਿਸਮ ਦੀ ਕੋਈ ਹਿਲਜੁਲ ਜਿਹੜੀ ਹੈ ਜੀ ਉਹ ਹੋਈ ਹੈ। ਜੇ ਹਿਲਜੁਲ ਇੱਧਰ ਸਰਕਾਰ ਵਾਲੇ ਪਾਸੇ ਹੋਈ ਹੁੰਦੀ ਜਾਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਕੋਈ ਹਿਲਜੁਲ ਜਿਹੜੀ ਜੀ ਉਹ ਕੀਤੀ ਗਈ ਹੁੰਦੀ ਤੇ ਕਹਾਣੀ ਕੁਝ ਜਿਹੜੀ ਜੀ ਉਹ ਸਮਝ ਆ ਸਕਦੀ ਸੀ ਕਿ ਇਹ ਕਿੱਥੋਂ ਜਿਹੜੀ ਜਾਂ ਵਾਕਿਆ ਹੀ ਕੁਝ ਇਸ ਤਰ੍ਹਾਂ ਦੀ ਹਿਲਜੁਲ ਜਿਹੜੀ ਹੈ ਜੀ ਉਹ ਹੋ ਰਹੀ ਹੈ। ਤਾਂ ਜਦੋਂ ਨਹੀਂ ਹੋ ਰਹੀ, ਲਗਭਗ ਇਹ ਕਿਹਾ ਜਾ ਰਿਹਾ ਜੀ ਕਿ ਇਹ ਟੇਬਲ ਨਿਊਜ਼ ਨੇ ਔਰ ਪ੍ਰੋਜੈਕਟ ਕੀਤੀਆਂ ਜਾ ਰਹੀਆਂ ਨੇ ਇਹ ਵੇਖਣ ਦੇ ਵਾਸਤੇ ਕਿ ਰਿਐਕਸ਼ਨ ਜਿਹੜਾ ਉਹ ਲੋਕਾਂ ਦਾ ਕਿਹੋ ਜਿਹਾ ਆਉਂਦਾ। ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਵੇਖਿਆ ਜਾ ਸਕਦਾ ਹੈ ਕਿ ਜਿਹੜਾ ਪੰਜਾਬ ਹੈ ਉਹ ਕਰੋਨਾ ਵਾਇਰਸ ਦੀ ਮਾਰ ਦੇ ਵਿੱਚ ਉਹ ਵੀ ਹੈ ਤੇ ਛੇਤੀ ਹੋ ਸਕਦਾ ਜੀ ਕਿ ਉਹ ਇਲੈਕਸ਼ਨ ਮੋਡ ਦੇ ਵਿੱਚ ਜਿਹੜਾ ਜੀ ਉਹ ਜਾਵੇ। ਇਹ ਖਬਰਾਂ ਉਸ ਪਾਸੇ ਜਾਂ ਉਸ ਪੁਆਇੰਟ ਆਫ ਵਿਊ ਦੇ ਨਾਲ ਵੀ ਵੇਖੀਆਂ ਜਾ ਸਕਦੀਆਂ ਨੇ, ਭਾਵੇਂ ਇਹ ਟੇਬਲ ਨਿਊਜ਼ ਜੀ। ਤੇ ਅੱਗੇ ਗੱਲ ਕਰਦੇ ਹਾਂ, ਇੱਕ ਦੇਸ਼ ਇੱਕ ਨੀਤੀ ਦੀ ਗੱਲ, ਇੱਕ ਮੰਡੀ ਦੀ ਗੱਲ ਕਰਦੇ ਰਹੇ ਹਾਂ, ਉਸ ਦੇ ਖਿਲਾਫ ਕਿਸਾਨ ਨਿਤਰੇ। ਦੇਖੋ, ਮੈਂ 2-3 ਦਿਨ ਤੋਂ ਇਹਦੀ ਵਿਸਥਾਰ ਜਿਹੜਾ ਜੀ ਇਹਦਾ ਦੱਸਿਆ ਕਿ ਜਿਹੜੇ ਇਹਨਾਂ ਨੇ ਆਰਡੀਨੈਂਸ ਜਾਰੀ ਕੀਤੇ ਨੇ ਇਹ ਛੋਟੇ ਕਿਸਾਨ ਦੇ ਉੱਤੇ ਕਿਵੇਂ ਮਾਰੂ ਜਿਹੜਾ ਜੀ ਉਹ ਸਿੱਧ ਹੋਣਗੇ। ਆਪਾਂ ਸਟਾਰਟਿੰਗ 'ਚ ਗੱਲ ਕਰਕੇ ਹਟੇ ਹਾਂ ਕਿ ਧਾਰਮਿਕ ਸਥਾਨ ਖੋਲ੍ਹੇ ਜਾ ਰਹੇ ਨੇ। ਦੇਖੋ, ਹਰ ਚੀਜ਼ ਖੋਲ੍ਹਤੀ, ਹਰ ਜਿਹੜੀ ਦੁਕਾਨ ਹੈ ਉਹ ਖੁੱਲ੍ਹ ਗਈ, ਟ੍ਰੇਨਾਂ ਸ਼ੁਰੂ ਹੋ ਗਈਆਂ, ਚਲੋ ਸਾਰੀਆਂ ਨਹੀਂ ਬਹੁਤ ਸਾਰੀਆਂ ਹੋ ਗਈਆਂ, ਡੋਮੈਸਟਿਕ ਫਲਾਈਟ ਸਟਾਰਟ ਹੋ ਗਈਆਂ, ਇੰਟਰਨੈਸ਼ਨਲ ਸਟਾਰਟ ਹੋਣ ਵਾਲੀਆਂ ਨੇ। ਪਾਰਲੀਮੈਂਟ ਨਹੀਂ ਖੋਲ੍ਹੀ ਜਾ ਰਹੀ। ਪਾਰਲੀਮੈਂਟ ਇਸ ਕਰਕੇ ਨਹੀਂ ਖੋਲ੍ਹੀ ਜਾ ਰਹੀ ਵੀ ਉੱਥੇ ਸਵਾਲਾਂ ਦੇ ਜਵਾਬ ਜਿਹੜੇ ਜੀ ਉਹ ਦੇਣੇ ਪੈਣੇ ਆ, ਸਵਾਲ ਵੱਡੇ ਹੋ ਰਹੇ ਆ। ਕਿਸਾਨਾਂ ਨੂੰ ਗੱਲ ਕਿਤੇ ਨਾ ਕਿਤੇ ਸਮਝ ਆਉਣ ਲੱਗੀ ਹੈ ਕਿ ਇਹ ਕਿਸ ਤਰੀਕੇ ਦੇ ਨਾਲ
ਇੱਕ ਦੇਸ਼ ਇੱਕ ਮੰਡੀ ਵਾਲਾ ਕਾਨੂੰਨ ਲਿਆ ਕੇ ਛੋਟਾ ਕਿਸਾਨ ਰਗੜ ਦਿੱਤਾ ਗਿਆ ਜੀ। ਪੰਜਾਬ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੇ ਇਸ ਐਕਟ ਦੇ ਸੋਧ ਦੇ ਖਿਲਾਫ ਜਿਹੜਾ ਜੀ ਵੱਡੇ ਧਰਨੇ ਇੱਥੇ ਪੰਜਾਬ ਦੇ ਵਿੱਚ ਦਿੱਤੇ ਨੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਹੈ ਜੀ ਉਹਨੇ 9 ਜ਼ਿਲ੍ਹਿਆਂ ਦੇ ਵਿੱਚ ਮੁੱਖ ਸੜਕਾਂ ਜਾਮ ਕਰਕੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਔਰ ਆਰਡੀਨੈਂਸ ਦੇ ਵਾਸਤੇ ਜ਼ਰੂਰੀ ਵਸਤਾਂ ਨਿਯਮ ਜਿਹੜਾ 1955 ਉਹਦੇ ਵਿੱਚ ਸੋਧ ਨੂੰ ਕਿਸਾਨਾਂ ਦੀ ਮੌਤ ਦੀ ਗੁਲਾਮੀ ਕਰਾਰ ਜਿਹੜਾ ਜੀ ਉਹ ਦਿੱਤਾ। ਪੰਜਾਬ ਦੇ ਕਿਸਾਨ, ਖੇਤ ਮਜ਼ਦੂਰ, ਬਿਜਲੀ ਠੇਕਾ ਮੁਲਾਜ਼ਮ ਇਹ ਸਾਰਿਆਂ ਨੇ ਜਿਹੜਾ ਸੀ ਇਹਦੇ ਵਿੱਚ ਇਹਨਾਂ ਦੀ ਸਪੋਰਟ ਕੀਤੀ ਔਰ ਇਹ ਕਿਹਾ ਜਾ ਰਿਹਾ ਕਿ 14 ਜ਼ਿਲ੍ਹਿਆਂ ਦੇ 36 ਤਹਿਸੀਲ ਹੈੱਡਕੁਆਟਰਾਂ ਮੂਹਰੇ ਇਹ ਰੋਹ ਭਰਪੂਰ ਜਿਹੜੇ ਧਰਨੇ ਸੀਗੇ ਉਹ ਦਿੱਤੇ ਗਏ। ਜਿਹੜੇ ਇਹ ਕਿਸਾਨ ਨੇ ਜੀ ਉਹਨਾਂ ਨੇ ਇਹ ਕਿਹਾ ਕਿ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਜਿਹੜੀ ਕੇਂਦਰੀ ਕੈਬਨਿਟ ਦੇ ਵੱਲੋਂ 3 ਆਰਡੀਨੈਂਸਾਂ ਦੇ ਉੱਤੇ ਜਿਹੜੀ ਸਿਆਸਤ ਆ ਜੀ ਉਹ ਭਖੀ ਆ। CPM ਤੇ CPI ਨੇ ਇਹਨਾਂ ਆਰਡੀਨੈਂਸ ਜਿਹੜੇ ਨੇ ਉਹਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਹੋਇਆ ਇਹ ਕਿਹਾ ਕਿ ਖੇਤੀਬਾੜੀ ਨਾਲ ਸੰਬੰਧਿਤ ਮੁੱਦਾ ਸੂਬਿਆਂ ਦਾ ਵਿਸ਼ਾ, ਕੇਂਦਰ ਦੀ ਇਹ ਅਧਿਕਾਰ ਆਪਣੇ ਹੱਥਾਂ ਦੇ ਵਿੱਚ ਨਹੀਂ ਜਿਹੜਾ ਜੀ ਉਹ ਲੈ ਸਕਦਾ। CPI ਆਗੂ ਡੀ ਰਾਜਾ ਨੇ ਇਹ ਗੱਲ ਕਹੀ ਹੈ ਕਿ ਆਰਡੀਨੈਂਸ ਕਿਸਾਨ ਵਿਰੋਧੀ ਆ। ਇਹ ਉਸ ਸਮੇਂ ਲਿਆਂਦੇ ਗਏ ਆ ਜਦੋਂ ਕੋਵਿਡ ਮਹਾਮਾਰੀ ਕਰਕੇ ਖੇਤੀ ਸੈਕਟਰ ਦੇ ਵਿੱਚ ਸੰਕਟ ਜਿਹੜਾ ਜੀ ਉਹ ਚੱਲ ਰਿਹਾ। ਇਹ ਵੀ ਕਿਹਾ ਕਿ ਇਹਦੇ ਬਾਰੇ ਸਟੈਂਡਿੰਗ ਕਮੇਟੀ ਦੇ ਕੋਲੇ ਪੜਚੋਲ ਲਈ ਭੇਜੇ ਜਾਣ, ਉਦੋਂ ਬਾਅਦ ਇਹਦਾ ਕੋਈ ਜਿਹੜਾ ਜੀ ਉਹ ਫੈਸਲਾ ਲਿਆ ਜਾਵੇ। ਅਜੇ ਕੇਂਦਰ ਦੀ ਸਰਕਾਰ ਦੇ ਕੰਨਾਂ ਤੇ ਜੂੰ ਤਾਂ ਨਹੀਂ ਸਰਕ ਰਹੀ। ਜਿਵੇਂ ਮੈਂ ਕਿਹਾ ਕਿ ਜਦੋਂ ਪਾਰਲੀਮੈਂਟ ਹੀ ਨਹੀਂ ਚੱਲ ਰਹੀ, ਇਹਦੇ ਉੱਤੇ ਕਮ ਸੇ ਕਮ ਜਿਹੜੇ ਵਿਰੋਧੀ ਧਿਰਾਂ ਨੇ ਉਹਨਾਂ ਦੇ ਵਿਚਾਰ ਤਾਂ ਹੋਣੇ ਚਾਹੀਦੇ ਆ। ਇਸ ਵੇਲੇ ਮੁਲਕ ਨੂੰ ਵਿਰੋਧੀ ਧਿਰਾਂ ਦੀ ਲੋੜ ਹੈ, ਨਹੀਂ ਤਾਂ ਅਜਿਹੇ ਆਰਡੀਨੈਂਸ ਜਿਹੜੇ ਜੀ ਉਹ ਲਿਆ ਕੇ ਰਾਜਾਂ ਦੀ ਸੰਘੀ ਜਿਹੜੇ ਤਰੀਕੇ ਦੇ ਨਾਲ ਘੁੱਟੀ ਗਈ ਆ, ਰਹਿੰਦੇ ਖੁੰਦੇ ਸਾਹ ਜਿਹੜੇ ਨੇ ਉਹ ਵੀ ਬੰਦ ਕਰ ਦਿੱਤੇ ਜਾਣਗੇ। ਜੀ ਜੀ ਜੀ, ਜ਼ਰੂਰ ਸੋਚਣਾ ਚਾਹੀਦਾ ਕਿਸਾਨਾਂ ਨੂੰ ਵੀ। ਅੱਗੇ ਗੱਲ ਕਰਦੇ ਹਾਂ ਤਬਲੀਗੀ ਭਾਈਚਾਰੇ ਦੀ। 2500 ਤੋਂ ਉੱਪਰ ਜਿਹੜੇ ਇਸ ਭਾਈਚਾਰੇ ਦੇ ਲੋਕ ਸੀਗੇ ਉਹਨਾਂ ਨੂੰ ਕਾਲੀ ਸੂਚੀ 'ਚ ਪਾ ਦਿੱਤਾ। ਅਗਲੇ 10 ਸਾਲ ਉਹ ਦੇਸ਼ ਨਹੀਂ ਆ ਸਕਣਗੇ। ਕੋਈ ਪਹਿਲੀ ਵਾਰੀ ਹੈ ਕਿ ਏਡੀ ਵੱਡੀ ਗਿਣਤੀ ਦੇ ਵਿੱਚ ਕੇਂਦਰ ਸਰਕਾਰ ਨੇ ਲੋਕਾਂ ਨੂੰ ਇਹ ਬਲੈਕ ਲਿਸਟ ਜਿਹੜੀ ਆ ਉਹਦੇ ਵਿੱਚ ਰੱਖਿਆ। ਫਾਰਨਰਜ਼ ਐਕਟ ਦੇ ਤਹਿਤ ਉਹਨਾਂ ਦੇ ਮੁਲਕ ਦਾਖਲੇ ਤੇ ਪਾਬੰਦੀ ਲਾਈ ਗਈ ਹੈ। ਕਾਲੀ ਸੂਚੀ ਦੇ ਵਿੱਚ ਰੱਖੇ ਗਏ ਲੋਕ ਅਮਰੀਕਾ, ਇੰਗਲੈਂਡ, ਫਰਾਂਸ, ਆਸਟ੍ਰੇਲੀਆ, ਰੂਸ, ਚਾਈਨਾ, ਇੰਡੋਨੇਸ਼ੀਆ, ਬੰਗਲਾਦੇਸ਼, ਮਿਆਂਮਾਰ, ਸ੍ਰੀਲੰਕਾ, ਮਲੇਸ਼ੀਆ, ਥਾਈਲੈਂਡ, ਸਾਊਦੀ ਅਰਬ, ਈਰਾਨ, ਕਤਰ ਤੇ ਦੱਖਣੀ ਅਫਰੀਕਾ ਸਣੇ 40 ਮੁਲਕਾਂ ਦੇ ਵਸਨੀਕ ਨੇ। ਲਾਕਡਾਊਨ ਦੌਰਾਨ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਕੇ ਮੁਲਕ 'ਚ ਰੁਕੇ ਤਬਲੀਗੀ ਜਮਾਤ ਦੇ 2550 ਵਿਦੇਸ਼ੀ ਮੈਂਬਰਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਬਲੈਕ ਲਿਸਟ ਦੇ ਵਿੱਚ ਪਾਤਾ ਔਰ ਅਧਿਕਾਰੀਆਂ ਨੇ ਇਹ ਕਿਹਾ ਕਿ ਇਹਨਾਂ ਵਿਅਕਤੀਆਂ ਨੂੰ ਅਗਲੇ 10 ਸਾਲਾਂ ਲਈ ਮੁਲਕ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਮਸਜਿਦਾਂ ਤੇ ਮਦਰਸਿਆਂ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਠਹਿਰਨ ਵਾਲੇ ਵਿਦੇਸ਼ੀਆਂ ਦੇ ਵੱਖ-ਵੱਖ ਸੂਬਿਆਂ ਦੇ ਵੱਲੋਂ ਡਿਟੇਲ ਮੁਹੱਈਆ ਕਰਵਾਏ ਜਾਣ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਇਹ ਕਾਰਵਾਈ ਕੀਤੀ ਹੈ। ਤਬਲੀਗੀ ਜਮਾਤ ਦੇ ਵਿਦੇਸ਼ੀ ਮੈਂਬਰਾਂ ਦੇ ਖਿਲਾਫ ਪਹਿਲਾਂ ਕਾਰਵਾਈ ਉਸ ਵੇਲੇ ਹੋਈ ਸੀ ਜਦੋਂ ਮਾਰਚ ਦੇ ਵਿੱਚ ਲਾਕਡਾਊਨ ਐਲਾਨੇ ਜਾਣ ਤੋਂ ਬਾਅਦ ਇਸਲਾਮਿਕ ਜਥੇਬੰਦੀ ਦੇ 250 ਵਿਦੇਸ਼ੀਆਂ ਸਣੇ 2300 ਲੋਕ ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਹੈੱਡਕੁਆਟਰ ਦੇ ਵਿੱਚ ਜਿਹੜੇ ਜੀ ਉਹ ਰਹਿੰਦੇ ਮਿਲੇ ਸੀਗੇ। ਤਬਲੀਗੀ ਜਮਾਤ ਦੇ ਕਈ ਮੈਂਬਰ ਕੋਰੋਨਾ ਵਾਇਰਸ ਤੋਂ ਪੀੜਤ ਸੀਗੇ ਔਰ ਸਰਕਾਰ ਨੇ ਪਹਿਲਾਂ ਹੀ ਫੈਸਲਾ ਲਿਆ ਕਿ ਤਬਲੀਗੀ ਸਰਗਰਮੀਆਂ 'ਚ ਹਿੱਸਾ ਲੈਣ ਆਉਣ ਦੀ ਖਾਹਿਸ਼ ਰੱਖਣ ਵਾਲੇ ਕਿਸੇ ਵੀ ਵਿਦੇਸ਼ੀ ਨੂੰ ਸੈਲਾਨੀ ਵੀਜ਼ਾ ਜਾਰੀ ਨਹੀਂ ਕੀਤਾ ਜਾਊਗਾ। ਮੁਲਕ ਦੇ ਵਿੱਚ ਗੈਰ ਕਾਨੂੰਨੀ ਰਿਹਾਇਸ਼ ਦਾ ਜਿਹੜਾ ਜੀ ਉਹ ਪਤਾ ਲੱਗਣ ਦੇ ਉੱਤੇ ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਦੇ ਉੱਤੇ ਤਬਲੀਗੀ ਜਮਾਤ ਦੇ ਮੈਂਬਰਾਂ ਖਿਲਾਫ ਕਾਰਵਾਈ ਕਰਨ ਦੇ ਵਾਸਤੇ ਜਿਹੜਾ ਜੀ ਉਹ ਆਖਿਆ ਸੀਗਾ ਔਰ ਤਬਲੀਗੀ ਜਮਾਤ ਦਾ ਮੁਖੀ ਮੌਲਾਨਾ ਸਾਦ ਸਣੇ ਇਹਨਾਂ ਦੇ ਖਿਲਾਫ ਕੇਸ ਜਿਹੜਾ ਜੀ ਉਹ ਦਰਜ ਕੀਤਾ ਹੋਇਆ। ਸਮੇਂ-ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ ਜੀ ਉਹ ਇਹ ਕਾਲੀ ਸੂਚੀ ਕੱਟਦੀਆਂ ਤੇ ਵਧਾਉਂਦੀਆਂ ਰਹਿੰਦੀਆਂ ਨੇ। ਇਹ ਇੱਕ ਏਦਾਂ ਦੀ ਸੂਚੀ ਆ ਜਿਹਦੇ 'ਚ ਕਦੀ ਇਹ ਪਤਾ ਨਹੀਂ ਲੱਗਦਾ ਕਿ ਇਹਦੇ 'ਚ ਕਿੰਨੇ ਲੋਕ ਸ਼ਾਮਲ ਨੇ, ਕਿੰਨੇ ਰੱਖੇ ਗਏ, ਕਿੰਨੇ ਕੱਢ ਦਿੱਤੇ ਗਏ। ਇੱਕ ਕਾਲੀ ਸੂਚੀ ਜਿਹੜੀ ਜੀ ਉਹ ਸਿੱਖਾਂ ਦੇ ਬਾਰੇ ਦੇ ਵਿੱਚ ਵੀ ਬੜੀ ਜਿਹੜੀ ਉਹ ਚਰਚਿਤ ਰਹਿੰਦੀ ਆ। ਜਦੋਂ ਕੋਈ ਸਰਕਾਰ ਆਉਂਦੀ ਕਹਿੰਦੇ ਕਾਲੀ ਸੂਚੀ ਖਤਮ ਕਰਤੀ। ਹਰ ਸਰਕਾਰ ਆ ਕੇ ਕੁਝ ਸਾਲਾਂ ਬਾਅਦ ਕਾਲੀ ਸੂਚੀ ਖਤਮ ਕਰਦੀ ਆ। ਉਹ ਕਾਲੀ ਸੂਚੀ ਫਿਰ ਕਿਵੇਂ ਵੱਧ ਜਾਂਦੀ ਆ, ਕਿੱਥੋਂ ਬਣਦੀ ਆ, ਕੌਣ ਇਹਦੇ ਵਿੱਚ ਜਿਹੜਾ ਜੀ ਉਹ ਨਾਮ ਪਵਾਉਂਦਾ, ਇਹ ਕਦੀ ਜਿਹੜਾ ਜੀ ਉਹ ਸਮਝ ਨਹੀਂ ਆਉਂਦੀ। ਇਹ ਇੱਕ ਥ੍ਰੈਟ ਹੈ ਜਿਹੜਾ ਬਹੁਤ ਵੱਡਾ ਰੱਖਿਆ ਜਿਹੜਾ ਜੀ ਹੋਇਆ ਲੋਕਾਂ ਦੇ ਵਾਸਤੇ। ਹੁਣ 2550 ਲੋਕ ਜਿਹੜੇ ਨੇ ਉਹ ਤਬਲੀਗੀ ਭਾਈਚਾਰੇ ਦੇ ਇਸ ਕਾਲੀ ਸੂਚੀ ਦੇ ਵਿੱਚ ਜਿਹੜਾ ਜੀ ਉਹ ਪਾ ਦਿੱਤੇ ਔਰ ਜਿਨ੍ਹਾਂ ਮੁਲਕਾਂ ਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਉਹਨਾਂ ਮੁਲਕਾਂ ਦੇ ਵਿੱਚ ਇਹ ਲੋਕ ਜਿਹੜੇ ਜੀ ਉਹ ਰਹਿੰਦੇ ਆ। ਬਿਨਾਂ ਕਿਸੇ ਸ਼ੱਕ ਦੇ ਇਹ ਸੂਚੀ ਹੁਣ ਕਦੇ ਨਾ ਖਤਮ ਹੋਣ ਵਾਲੀ ਆਲਮੋਸਟ ਬਣ ਜੂਗੀ ਕਿਉਂਕਿ ਨਾਮ ਜਿਹੜਾ ਜੀ ਉਹਨੂੰ ਮਿਲ ਗਿਆ ਔਰ ਉਹਦੇ ਵਿੱਚ ਨਵੇਂ ਨਾਮ ਜਿਹੜੇ ਨੇ ਉਹ ਐਡ ਹੁੰਦੇ ਰਹਿਣ।
ਜੀ 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 ਬਿਲਕੁਲ। ਤੇ ਅੱਗੇ ਜੇ ਕਰੋਨਾ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਹਾਟ ਸਪਾਟ ਬਣਿਆ। ਬਿਲਕੁਲ ਜੀ, ਐਕਚੁਅਲੀ ਪੰਜਾਬ ਦੇ ਵਿੱਚ ਜਿਹੜੀ ਗਿਣਤੀ ਆ ਜੀ ਉਹ ਇੱਥੇ ਵੀ ਘੱਟ ਨਹੀਂ ਰਹੀ। ਇੱਥੇ ਵੀ ਜੇ ਮੁਲਕ ਦੇ ਵਿੱਚ ਨਹੀਂ ਘੱਟ ਰਹੀ, ਮੁਲਕ ਦੇ ਵਿੱਚ 2,26,713 ਨੂੰ ਪਹੁੰਚੀ ਪਈ ਹੈ ਜੀ। ਮਹਾਰਾਸ਼ਟਰ ਟੌਪ ਦੇ ਉੱਤੇ ਆ 77,793 ਦੇ ਨਾਲ, ਤਾਮਿਲਨਾਡੂ ਦੂਜੇ, ਦਿੱਲੀ 25,000 ਨੂੰ ਕ੍ਰਾਸ ਕਰ ਗਿਆ। ਔਰ ਜਿਹੜਾ ਹਰਿਆਣਾ ਜੀ ਬੇਸ਼ੱਕ ਨੰਬਰ ਵਾਈਜ਼ ਜਿਹੜਾ ਜੀ ਉਹ ਪੰਜਾਬ ਤੋਂ ਮੂਹਰੇ ਚਲੇ ਗਿਆ। ਹਰਿਆਣੇ 'ਚ 3281 ਕੇਸ ਜਿਹੜੇ ਉਹ ਹੋ ਗਏ। ਪੰਜਾਬ ਦੇ ਵਿੱਚ 39 ਨਵੇਂ ਕੇਸ ਜਿਹੜੇ ਜੀ ਉਹ ਆਏ ਆ। 2415 ਗਿਣਤੀ ਜਿਹੜੀ ਆ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਉਹ ਹੋ ਗਈ ਹੋਈ ਆ। ਔਰ ਸਭ ਤੋਂ ਜ਼ਿਆਦਾ ਕੇਸ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆਏ ਆ। 15 ਹੋਰ ਵਿਅਕਤੀ ਜਿਹੜੇ ਜੀ ਉਹ ਨਵੇਂ ਅੰਮ੍ਰਿਤਸਰ ਦੇ ਵਿੱਚੋਂ ਆਏ ਨੇ ਜੀ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ। ਇੱਥੇ ਅੰਮ੍ਰਿਤਸਰ ਡਿਸਟ੍ਰਿਕਟ ਦੀ ਜਿਹੜੀ ਗਿਣਤੀ ਆ 405 ਤੱਕ ਪਹੁੰਚ ਗਈ ਆ। ਪਠਾਨਕੋਟ ਦੇ ਵਿੱਚ ਵੀ ਲਗਾਤਾਰ ਨਵੇਂ ਕੇਸ ਜਿਹੜੇ ਜੀ ਉਹ ਸਾਹਮਣੇ ਆ ਰਹੇ ਆ। ਇਸ ਨੀਮ ਪਹਾੜੀ ਖੇਤਰ ਦੇ ਵਿੱਚ 4 ਨਵੇਂ ਕੇਸ ਰਿਪੋਰਟ ਹੋਏ ਆ। ਲੁਧਿਆਣੇ 'ਚ 6, ਜਲੰਧਰ 4, ਬਠਿੰਡਾ 3, ਫਾਜ਼ਿਲਕਾ, ਮੁਕਤਸਰ, ਰੋਪੜ, ਨਵਾਂਸ਼ਹਿਰ ਦੇ ਵਿੱਚ ਇੱਕ ਇੱਕ ਕੇਸ ਜਿਹੜਾ ਜੀ ਉਹ ਸਾਹਮਣੇ ਆਇਆ। ਜਿਹੜੇ 39 ਨਵੇਂ ਕੇਸਾਂ ਦੇ ਵਿੱਚ 8 ਵਿਅਕਤੀ ਇੱਦਾਂ ਦੇ ਆ ਜਿੱਥੇ ਲਾਗ ਦਾ ਸ਼ਿਕਾਰ ਵਿਅਕਤੀ ਬਾਹਰਲੇ ਮੁਲਕ ਜਾਂ ਦੂਜੇ ਸੂਬੇ ਦੂਜੇ ਸੂਬੇ ਤੋਂ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਆਇਆ। ਰਾਤ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਵਿਅਕਤੀ ਜਿਹੜੀ ਜੀ ਉਹ ਮੌਤ ਹੋਈ ਹੈ, ਜਿਹੜਾ ਕਰੋਨਾ ਵਾਇਰਸ ਤੋਂ ਪੀੜਤ ਸੀਗਾ। ਤੇ 8 ਮੌਤਾਂ ਜਿਹੜੀਆਂ ਜੀ ਉਹ ਅੰਮ੍ਰਿਤਸਰ ਦੇ ਵਿੱਚ ਇਹਦੇ ਤੋਂ ਹੋ ਚੁੱਕੀਆਂ ਹੋਈਆਂ ਨੇ। ਅੰਮ੍ਰਿਤਸਰ ਵੱਡਾ ਸਿਟੀ ਆ। ਆਪਾਂ 2 ਦਿਨ ਪਹਿਲਾਂ ਜਿਹੜੀ ਗੱਲ ਕੀਤੀ ਸੀ ਕਿ ਉੱਥੇ ਜਿਹੜਾ ਪੋਲਿਊਸ਼ਨ ਹੈ ਲੈਵਲ ਉਹ ਵੀ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਕਿਉਂਕਿ ਟ੍ਰੈਫਿਕ ਬਹੁਤ ਹੈ। ਹੁਣ ਜਦੋਂ ਧਾਰਮਿਕ ਸਥਾਨ ਜਿਹੜੇ ਜੀ ਉਹ ਖੁੱਲਣਗੇ ਤੇ ਬਿਨਾਂ ਕਿਸੇ ਸ਼ੱਕ ਦੇ ਉੱਥੇ ਲੋਕਾਂ ਦੀ ਆਵਾਜਾਈ ਹੋਰ ਵਧੂਗੀ। ਉਹ ਵੀ ਉਦੋਂ ਜਦੋਂ ਉੱਥੇ ਕੇਸ ਜਿਹੜੇ ਜੀ ਉਹ ਘਟਣ ਦੀ ਬਜਾਏ ਸਾਰੇ ਜਗ੍ਹਾ ਹੀ ਰਹੇ ਆ ਜੀ, ਪਰ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਕੇਸ ਆ ਇਹਨਾਂ ਦਿਨਾਂ ਦੇ ਵਿੱਚ ਇਸ ਵੇਲੇ ਆ ਰਹੇ ਆ ਜੀ। ਤੇ ਅੱਗੇ ਗੱਲ ਕਰਦੇ ਆ ਘਰਾਂ ਦੇ ਵਿੱਚ ਲੜਾਈਆਂ ਤੇ ਨਾਲ ਦੀ ਨਾਲ ਕਤਲ, ਨਾਲ ਦੀ ਨਾਲ ਉਹਨਾਂ ਦੇ ਸੜਕ ਹਾਦਸਿਆਂ ਦੇ ਵਿੱਚ ਮੌਤਾਂ ਜਾਰੀ ਹੈ। ਦੇਖੋ ਇਹਨਾਂ ਦੀ ਆਪਾਂ ਅੱਗੇ ਵੀ ਗੱਲ ਕੀਤੀ ਸੀ ਕਿ ਲੋਕ ਨਹੀਂ ਜਿਹੜਾ ਜੀ ਉਹ ਸੰਭਲ ਰਹੇ। ਲੋਕ ਉਸੇ ਤਰੀਕੇ ਦੇ ਨਾਲ ਇੱਕ ਦੂਜੇ 'ਚ ਮਰਨ ਲਈ ਵੱਜਦੇ ਜਿਹੜਾ ਜੀ ਉਹ ਫਿਰਦੇ ਆ। ਥਾਂ ਥਾਂ ਤੋਂ ਹਾਦਸਿਆਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਇਹਨੂੰ ਆ ਜੀ ਜਿਵੇਂ ਵੀਡੀਓ ਗੇਮ ਖੇਡਦੇ ਆ ਲੋਕ ਸੜਕਾਂ ਦੇ ਉੱਤੇ ਨਿਕਲ ਆਏ ਵੀ ਜਿੱਧਰ ਨੂੰ ਉਹਦਾ ਜੀ ਕਰਦਾ ਬਿਨਾਂ ਕੋਈ ਸਿਗਨਲ ਤੋਂ ਜਿਹੜਾ ਜੀ ਉਹ ਭਜਾਈ ਫਿਰਦੇ ਨੇ। ਇੰਨੀ ਤੇਜ਼ ਹਾਰਨ ਤੇ ਹਾਰਨ, ਬਸ ਉਹ ਸਭ ਕੁਝ ਜਿਹੜਾ ਜੀ ਚੱਲਦਾ ਨਜ਼ਰ ਆ ਰਿਹਾ ਜੀ। 8 ਮੌਤਾਂ ਸੜਕ ਹਾਦਸਿਆਂ ਦੇ ਵਿੱਚ 24 ਘੰਟਿਆਂ ਦੇ ਦੌਰਾਨ ਔਨ ਦੀ ਸਪੌਟ ਜਿਹੜੀਆਂ ਉਹ ਹੋਈਆਂ ਨੇ। ਕਤਲਾਂ ਦੀ ਜੇ ਗੱਲ ਕਰੀਏ ਤੇ ਕਤਲ ਵੀ ਘੱਟ ਨਹੀਂ ਰਹੇ ਜੀ। ਇਹ ਬਰੇਟਾ ਜਿਹੜਾ ਜੀ ਪੈਂਦਾ ਉੱਥੇ ਪਿਓ ਪੁੱਤ ਦੇ ਵਿਚਾਲੇ ਤਕਰਾਰ ਹੋ ਗਿਆ। ਪਿਤਾ ਦੇ ਹੱਥੋਂ ਪੁੱਤ ਦੇ ਜਿਹੜਾ ਜੀ ਉਹ ਕਤਲ ਹੋ ਗਿਆ। ਅਵਤਾਰ ਸਿੰਘ ਮਰਨ ਵਾਲਾ ਸੀਗਾ ਥਾਣਾ ਬਰੇਟਾ ਦੇ ਵਿੱਚ ਜਿਹੜਾ ਸੀਗਾ ਉਹਦੇ ਪਿਤਾ ਕਰਨੈਲ ਸਿੰਘ ਦੇ ਨਾਲ ਕੋਈ ਉਹਦੀ ਤਕਰਾਰ ਹੋਈ। ਗੱਲ ਇੰਨੀ ਵੱਧ ਗਈ ਕਿ ਜਿਹੜੀ ਕਹੀ ਸੀ ਉਹ ਆਪਦੇ ਮੁੰਡੇ ਦੇ ਸਿਰ 'ਚ ਉਹਨੇ ਮਾਰਤੀ, ਉਹ ਥਾਂ ਵੱਜ ਗਈ ਤੇ ਉਹਦੀ ਉੱਥੇ ਹੀ ਮੌਤ ਹੋ ਗਈ। ਪਿੰਡ ਬੁਰਜ ਹਰੀਕਾ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਪੈਂਦਾ, ਜਿੱਥੇ ਨਸ਼ਾ ਕਰਨ ਵਾਲਾ ਜਿਹੜਾ ਸੀਗਾ ਜੀ ਇੱਕ ਮਾਂ ਪਿਓ ਨੂੰ ਤੰਗ ਕਰਦਾ ਸੀਗਾ। ਉਹ ਪੈਸੇ ਹਾਸਲ ਕਰਨ ਤੋਂ ਜਿਹੜਾ ਜੀ ਉਹ ਹਾਲਾਤ ਜਿਹੜੇ ਸੀ ਉਹ ਵਿਗੜ ਗਏ। ਝਗੜੇ ਦੇ ਵਿੱਚ ਬੰਦੂਕ ਨਿਕਲ ਆਈ। ਗੋਲੀ ਜਿਹੜੀ ਸੀਗੀ ਉਹ ਪਿਓ ਨੇ ਮਾਰੀ, ਪੁੱਤ ਦੇ ਜਿਹੜਾ ਜੀ ਉਹ ਵੱਜੀ ਤੇ ਜਿਹੜਾ ਨਸ਼ੇੜੀ ਪੁੱਤ ਸੀ ਜੀ ਉਹ ਤੁਰ ਗਿਆ। ਭਾਵ ਕਿ ਉਹਦੀ ਮੌਤ ਜਿਹੜੀ ਸੀ ਉਹ ਹੋ ਗਈ ਜੀ ਉਹਦੇ ਲੜਕੇ ਦੀ। ਪਿਓ ਦੇ ਹੱਥੋਂ ਇਹ ਵੀ ਕਤਲ ਜਿਹੜਾ ਜੀ ਹੋਇਆ। 2 ਪਿਓ ਦੇ ਹੱਥੋਂ ਪੁੱਤ ਜਿਹੜੇ ਆ ਉਹ ਮਰੇ ਆ। ਹੈ ਨਸ਼ਾ ਦੋਨਾਂ ਥਾਵਾਂ ਦੇ ਉੱਤੇ। ਇਹ ਨਸ਼ਾ ਜਿਹੜਾ ਜੀ ਕਿਤੇ ਨਾ ਕਿਤੇ ਰੀਜ਼ਨ ਆ। ਤੇ ਪਟਿਆਲੇ ਦੇ ਵਿੱਚ ਇੱਕ ਮਰਡਰ ਹੋਇਆ ਜੀ। ਇਹ ਕੋਈ ਹਰਦਿਆਲ ਸਿੰਘ ਸੀਗਾ, ਹੋਮਿਓਪੈਥਿਕ ਦੇ ਮੈਡੀਕਲ ਸਟੋਰ ਦੇ ਉੱਤੇ ਕੰਮ ਕਰਦਾ ਸੀਗਾ। ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਘਰੋਂ ਕਹਿੰਦੇ ਬਾਹਰ ਨਿਕਲਿਆ ਸੀ। ਬਾਹਰ ਨਿਕਲਦਿਆਂ ਸਾਰ ਉਹਦੀ ਲਾਸ਼ ਜਿਹੜੀ ਜੀ ਉਹ ਘਰ ਦੇ ਨੇੜੇ ਤੋਂ ਮਿਲੀ ਹੈ। ਕੀ ਹੋਇਆ, ਕੌਣ ਮਾਰ ਗਿਆ, ਕੁਛ ਨਹੀਂ ਜਿਹੜਾ ਜੀ ਉਹ ਪਤਾ। ਪੰਜਾਬ ਦੇ ਵਿੱਚ ਇਹ ਘਟਨਾਵਾਂ ਲੁੱਟ ਖੋਹ ਜਿਹੜੀ ਹੈ ਜਿਹਦਾ ਆਪਾਂ ਡਰ ਮਹਿਸੂਸ ਕਰਦੇ ਹੁੰਦੇ ਆ। ਫਰੀਦਕੋਟ ਦਾ ਇੰਡਸ ਬੈਂਕ ਆ, ਉੱਥੋਂ ਪੌਣੇ 4 ਲੱਖ ਰੁਪਈਆ ਲੁੱਟ ਕੇ ਜਿਹੜਾ ਜੀ ਉਹ ਲੈ ਗਏ ਆ। ਜਿਹੜੇ ਬੈਂਕ ਮੁਲਾਜ਼ਮ ਸੀ ਉਹਨਾਂ ਦੀਆਂ ਚੇਨੀਆਂ ਤੱਕ ਵੀ ਜਿਹੜੀਆਂ ਜੀ ਉਹ ਲੁਹਾ ਲਈਆਂ। ਇਹ ਹਾਲਾਤ ਜਿਹੜੇ ਜੀ ਇਹ COVID-19 ਤੋਂ ਬਾਅਦ ਖੁੱਲਣ ਤੋਂ ਬਾਅਦ ਜਿਹੜੇ ਜੀ ਉਹ ਬਣੇ ਆ। ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਇਸ ਕਿਸਮ ਦੇ ਨਾਲ ਜਿਹੜੀ ਦੀ ਵਿਗੜ ਰਹੀ ਹੈ। ਚਾਹੇ
ਘਰਾਂ ਦੇ ਅੰਦਰ ਕਤਲ ਨੇ ਉਹ ਆਪਣਿਆਂ ਦੇ ਹੱਥੋਂ ਹੀ ਹੋ ਰਹੇ ਆ। ਲੋਕ ਸੜਕਾਂ ਦੇ ਉੱਤੇ ਜਿਹੜਾ ਜੀ ਮਰ ਰਹੇ ਆ ਤੇ ਜਿਹੜੇ ਪੈਸੇ ਧੇਲੇ ਤੋਂ ਔਖੇ ਹੋ ਗਏ, ਜਿਹੜੇ ਕ੍ਰਿਮੀਨਲ ਟਾਈਪ ਦੇ ਲੋਕ ਨੇ, ਉਹ ਡਾਕਿਆਂ ਦੇ ਉੱਤੇ ਰਹੇ। ਜੀ ਬੜਾ ਕੁਛ ਹੋ ਰਿਹਾ ਜੀ। ਤੇ ਅੱਗੇ ਗੱਲ ਕਰਦੇ ਹਾਂ ਸਕੂਲ ਦੀਆਂ ਫੀਸਾਂ ਦੀ। ਉਹ ਮੁਸੀਬਤਾਂ ਬਣੀਆਂ ਆ ਜੀ ਆ ਪੇਰੈਂਟਸ ਦੇ ਲਈ, ਤੇ ਜਿਹੜੇ ਸਕੂਲ ਆ ਉਹ ਵੀ ਜਿਹੜੇ ਆਕੜ ਰਹੇ ਆ ਕੋਰਟਾਂ ਦੇ ਸਾਹਮਣੇ। ਬਿਲਕੁਲ, ਐਕਚੁਅਲੀ ਕੀ ਹੈ ਕਿ ਜਿਹੜੇ ਮਾਪੇ ਨੇ ਇਹ ਤਾਂ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ ਵਾਲੀ ਜਿਹੜੀ ਜੀ ਉਹ ਗੱਲ ਹੈ। ਲੋਕਾਂ ਨੇ ਜਿਹੜੇ ਸਰਕਾਰੀ ਸਕੂਲ ਸੀ ਉਹਨਾਂ ਤੋਂ ਕਿਨਾਰਾ ਕਰ ਲਿਆ, ਪ੍ਰਾਈਵੇਟ ਸਕੂਲਾਂ ਵੱਲ ਚਲੇ ਗਏ। ਕਦੀ ਕਿਸੇ ਨੇ ਥੋੜ੍ਹੀ ਸੋਚਿਆ ਸੀਗਾ ਕਿ ਇਹੋ ਜਿਹੇ ਹਾਲਾਤ ਜਿਹੜੇ ਜੀ ਉਹ ਬਣ ਜਾਣਗੇ। ਥਾਂ ਥਾਂ ਦੇ ਉੱਤੇ ਜਿਹੜੇ ਮਾਪੇ ਨੇ ਉਹ ਸੜਕਾਂ ਦੇ ਉੱਤੇ ਉਤਰ ਰਹੇ ਆ, ਕਿਉਂਕਿ ਸਕੂਲ ਕੀ ਕਰ ਰਿਹਾ, ਸਕੂਲ ਡੰਡਾ ਜਿਹੜਾ ਜੀ ਦੇ ਰਿਹਾ, ਰੋਜ਼ ਮੈਸੇਜ ਕਰ ਰਿਹਾ ਆਓ ਫੀਸਾਂ ਜਮ੍ਹਾਂ ਕਰਾਓ। ਸਰਕਾਰ ਨੇ ਇਹ ਕੀਤਾ ਹੋਇਆ ਕਿ ਫੀਸਾਂ ਉਹ ਲੈਣਗੇ ਜਿਹੜੇ ਆਨਲਾਈਨ ਕਲਾਸਾਂ ਲਾਉਂਦੇ ਆ। ਆਨਲਾਈਨ ਕਲਾਸਾਂ ਦੇ ਨਾਂ ਦੇ ਉੱਤੇ ਪ੍ਰਾਈਵੇਟ ਸਕੂਲ ਜਿਹੜੇ ਆ ਜੀ ਉਹ WhatsApp ਦੇ ਉੱਤੇ 1-2 ਮੈਸੇਜ ਭੇਜ ਦਿੰਦੇ ਆ, ਉਹਨੂੰ ਆਨਲਾਈਨ ਕਲਾਸਾਂ ਦਾ ਨਾਮ ਦੇ ਦਿੰਦੇ ਆ। ਅਦਾਲਤਾਂ ਨੇ ਇਹ ਕਿਹਾ ਕਿ 70% ਜਿਹੜੀ ਆ ਉਹ ਟਿਊਸ਼ਨ ਫੀ ਜਿਹੜੀ ਜੀ ਉਹ ਤੁਸੀਂ ਲੈ ਸਕਦੇ ਹੋ। ਉਹ ਟਿਊਸ਼ਨ ਫੀ ਦੇ ਵਿੱਚ ਹੀ ਜੋੜ ਕੇ ਸਾਰੀਆਂ ਫੀਸਾਂ ਜਿਹੜੀਆਂ ਜੀ ਉਹ ਲੈ ਰਹੇ ਆ। ਉਹ ਮਾਪਿਆਂ ਨੂੰ ਇਹ ਕਹਿ ਰਿਹਾ ਜਮ੍ਹਾਂ ਕਰਾਓ ਨਹੀਂ ਤਾਂ ਨਾ ਕੱਟ ਦਿਆਂਗੇ, ਕਿਉਂਕਿ ਇੱਥੇ ਪ੍ਰਾਈਵੇਟ ਸਕੂਲ ਜਿਹੜੇ ਵੱਡੇ ਨੇ ਉਹਨਾਂ ਦੇ ਵਿੱਚ ਦਾਖਲਾ ਕਰਵਾਉਣਾ ਬੱਚਿਆਂ ਦਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਜੀ। ਬੜੇ ਮੋਟੇ ਪੈਸੇ ਦੇ ਕੇ ਉੱਥੇ ਦਾਖਲੇ ਹੁੰਦੇ। ਮਾਪੇ ਇਸ ਗੱਲੋਂ ਵੀ ਡਰਦੇ ਆ ਵੀ ਜੇ ਉੱਥੋਂ ਬੱਚੇ ਦਾ ਨਾਂ ਕੱਟਿਆ ਗਿਆ ਜਾਂ ਅਸੀਂ ਟਾਰਗੇਟ ਦੇ ਉੱਤੇ ਆ ਗਏ, ਸਾਡਾ ਬੱਚਾ ਤੋੜ ਦੇਣਗੇ, ਫਿਰ ਉਹ ਕਿੱਧਰ ਨੂੰ ਜਿਹੜਾ ਜੀ ਉਹ ਜਾਊਗਾ। ਜਿਹੜੇ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲ ਨੇ ਇਹ ਮਾਮਲਾ ਜਿਹੜਾ ਜੀ ਉਹ ਅਦਾਲਤ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਹੋਇਆ। ਪ੍ਰਾਈਵੇਟ ਸਕੂਲ ਵਾਲੇ ਜਿਹੜੇ ਆ ਜੀ ਉਹ ਬੈਲੈਂਸ ਸ਼ੀਟ ਵੈਬਸਾਈਟ ਤੇ ਅਪਲੋਡ ਕਰਨ ਦੇ ਹੁਕਮਾਂ ਦੇ ਖਿਲਾਫ ਜਿਹੜਾ ਜੀ ਉਹ ਹਾਈ ਕੋਰਟ ਪਹੁੰਚ ਗਏ। ਸਕੂਲਾਂ ਦੇ ਪ੍ਰਸ਼ਾਸਨ ਨੇ 3 ਜੂਨ ਨੂੰ ਹੁਕਮਾਂ ਦਾ ਜਿਹੜਾ ਜੀ ਉਹ ਵਿਰੋਧ 3 ਜੂਨ ਵਾਲੇ ਹੁਕਮਾਂ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਸਕੂਲਾਂ ਨੇ ਆਪਣੇ ਸਾਰੇ ਦਸਤਾਵੇਜ਼ ਵਿਭਾਗ ਨੂੰ ਦੇ ਦਿੱਤੇ ਆ, ਜਿਹਦੇ ਕਰਕੇ ਆਮਦਨੀ ਨੂੰ ਜਨਤਕ ਕਰਨ ਦਾ ਕੋਈ ਅਧਿਕਾਰ ਨਹੀਂਗਾ। ਪ੍ਰਸ਼ਾਸਨ ਨੇ ਪ੍ਰਾਈਵੇਟ ਸਕੂਲਾਂ ਨੂੰ 15 ਜੂਨ ਤੱਕ ਆਪਣੀ ਜਿਹੜੀ ਆਮਦਨ ਹੈ, ਕਿੰਨੇ ਉਹਨਾਂ ਨੇ ਕਮਾਏ, ਕਿੰਨਾ ਉਹਨਾਂ ਨੂੰ ਪ੍ਰੋਫਿਟ ਹੋਇਆ, ਇਹ ਜਨਤਕ ਕਰਨ ਦੇ ਹੁਕਮ ਦਿੱਤੇ ਸੀਗੇ। ਔਰ ਇਹ ਕਿਹਾ ਸੀਗਾ ਕਿ ਉਹ ਆਪੋ ਆਪਣੀਆਂ ਵੈਬਸਾਈਟ ਦੇ ਉੱਤੇ ਪਾਉਣ। ਅੱਛਾ, ਇੱਥੋਂ ਹੁਣ ਇਹ ਭੱਜ ਗਏ ਸਕੂਲਾਂ ਵਾਲੇ, ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ। ਉਹ ਕਹਿੰਦੇ ਅਸੀਂ ਇਹ ਦੱਸਣ ਨੂੰ ਤਿਆਰ ਨਹੀਂਗੇ ਕਿ ਕਿੰਨੇ ਪੈਸੇ ਅਸੀਂ ਪਿਛਲੇ ਸਮੇਂ ਦੇ ਦੌਰਾਨ ਕਮਾਏ ਆ, ਕਿਉਂਕਿ ਕਰੋੜਾਂ ਰੁਪਏ ਦਾ ਪ੍ਰੋਫਿਟ ਹੈ। ਇਹ ਬਹੁਤ ਵੱਡਾ ਮਾਫੀਆ ਹੈ ਪ੍ਰਾਈਵੇਟ ਸਕੂਲਾਂ ਵਾਲਾ। ਜੇ ਉਹ ਵੈਬਸਾਈਟਾਂ ਦੇ ਉੱਤੇ ਆਪਣਾ ਪਾਉਂਦੇ ਆ ਕਿ ਇੰਨਾ ਪ੍ਰੋਫਿਟ ਜਿਹੜਾ ਜੀ ਉਹ ਕਰੋੜਾਂ ਦੇ ਰੂਪ 'ਚ ਹੋ ਗਿਆ, ਫਿਰ ਅਦਾਲਤਾਂ ਵੀ ਕਹਿਣਗੀਆਂ ਵੀ ਇੰਨੇ ਪੈਸੇ ਤੁਸੀਂ ਕਮਾ ਕੇ ਬੈਠੇ ਹੋ, 1 ਸਾਲ ਦੀਆਂ ਫੀਸਾਂ ਤੁਸੀਂ ਛੱਡ ਨਹੀਂ ਸਕਦੇ ਜੀ। ਜੇ ਟੀਚਰਾਂ ਨੂੰ ਜਿਹੜਾ ਜੀ ਉਹ ਤਨਖਾਹਾਂ ਦੇਣ ਦੀ ਗੱਲ ਹੈ, ਉਹ ਤਾਂ ਉਹ ਦੇ ਨਹੀਂ ਰਹੇ। ਫਰਵਰੀ ਮਾਰਚ ਤੋਂ ਜਿਹੜੀਆਂ ਜੀ ਉਹ ਤਨਖਾਹਾਂ ਨਹੀਂ ਜਿਹੜੀਆਂ ਦਿੱਤੀਆਂ ਹੋਈਆਂ, ਉਹ ਵਿਚਾਰੇ ਥੋੜੀਆਂ ਤਨਖਾਹਾਂ ਦੇ ਉੱਤੇ ਡਰਦੇ ਉਹ ਕੰਮ ਕਰੀ ਜਾਂਦੇ ਆ ਵੀ ਬਾਹਰ ਜੌਬ ਨਹੀਂ ਮਿਲਣੀ, ਉਹਨਾਂ ਨੂੰ ਤਨਖਾਹਾਂ ਨਹੀਂ ਦੇ ਰਹੇ। ਜੇ ਇਹ ਕਹਿਤਾ ਕਿ ਆਪਣਾ ਪ੍ਰੋਫਿਟ ਦੱਸੋ, ਪ੍ਰੋਫਿਟ ਜਿਹੜਾ ਜੀ ਉਹ ਦੱਸਣ ਦੇ ਵਾਸਤੇ ਤਿਆਰ ਨਹੀਂ, ਵੀ ਪ੍ਰੋਫਿਟ ਦੱਸਤਾ ਤੇ ਫਿਰ ਜਿਹੜਾ ਉਹ ਫਸਾਂਗੇ। ਹੁਣ ਇਸ ਮਾਮਲੇ ਦੇ ਉੱਤੇ 12 ਜੂਨ ਜਿਹੜੀ ਹੈ ਜੀ ਉਹਦੇ ਉੱਤੇ ਸੁਣਵਾਈ ਹੋਊਗੀ। ਪੰਜਾਬ ਹਰਿਆਣਾ ਹਾਈ ਕੋਰਟ ਕੀ ਕਹਿੰਦੀ ਹੈ ਇਹ ਜਿਹੜਾ ਜੀ ਉਹ ਦੇਖਦੇ ਆ ਕਿ ਉਹ ਜੇ ਤਾਂ ਉਹ ਵੀ ਇਸ ਗੱਲ ਦੇ ਉੱਤੇ ਅੜਦੀ ਕਿ ਪਾਓ ਜਿਹੜੀ ਤੁਹਾਡੇ ਤੇ ਪ੍ਰੋਫਿਟ ਵਾਲੀ ਗੱਲ ਹੈ, ਤਾਂ ਫਿਰ ਔਖਾ ਇਹਨਾਂ ਪ੍ਰਾਈਵੇਟ ਸਕੂਲਾਂ ਦਾ ਹੋਊਗਾ। ਨਹੀਂ ਤਾਂ ਅਦਰਵਾਈਜ਼ ਮਾਪਿਆਂ ਦੀ ਜਾਨ ਜਿਹੜੀ ਉਹ ਕੜਿੱਕੀ ਦੇ ਵਿੱਚ ਜ਼ਰੂਰ ਇਸ ਵੇਲੇ ਆਈ ਹੋਈ ਹੈ ਜੀ। ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਤੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।